ਬਰਸਾਤ ਹੁੰਦੀ ਸੀ, ਕਈ ਦਿਨ ਹੋ ਗਏ। ਬਰਸਾਤ ਤੋਂ ਦਰਾਕੇ ਨਾਲ ਦਾ ਇਹ ਛੱਤ ਦਰਾਕੇ ਨਾਲ ਮਾੜੀ ਸੀ ਤੇ ਯਕਦਮ ਹੀ ਦਰਾਕੇ ਨਾਲ ਦਾ ਇੱਥੇ ਬੱਚੇ ਬੈਠੇ ਹੈਗੇ, ਰੋਟੀ ਖਾਂਦੇ ਹੈਗੇ ਤੇ ਮੰਨ ਕੇ ਚਲੋ ਕਿ ਯਕਦਮ ਹੀ ਦਰਾਕੇ ਨਾਲ ਇੱਥੇ ਮੁੰਡਾ ਬੈਠਾ ਹੈਗਾ ਲਾਗੇ ਤੇ ਉੱਤੋਂ ਛੱਤ ਯਕਦਮ ਹੀ ਡਿੱਗੀ। ਇਹਦੇ ਥੱਲੇ ਜਿਹੜਾ ਸਮਾਨ ਪਿਆ ਮੋਟਰਸਾਈਕਲ ਉਹ ਬਾਹਰ ਟੁੱਟ ਗਿਆ ਇੱਕ ਤੇ ਬਾਕੀ ਆ ਸਮਾਨ ਤੁਸੀਂ ਵੇਖ ਹੀ ਰਹੇ ਕੀ ਹਾਲ ਆ। ਤੇ ਬਾਕੀ ਜੋ ਇੰਨਾ ਜ਼ਿਆਦਾ ਦਰਾਕੀ ਨਾਲ ਤਾਂ ਮੰਨ ਲਓ ਸਾਰਾ ਹੀ ਜਾਂਦਾ, ਇਹਦੇ ਬਾਲੇ ਵੇਖ ਲਓ ਕੋਈ ਹਾਲਤ ਨਹੀਂ ਹੈਗੀ ਇਹਦੀ। ਬੱਚਿਆਂ ਦਾ ਬਚ ਗਿਆ, ਸਿਰਫ ਮੋਟਰਸਾਈਕਲ ਖਲੋਤਾ ਸੀ, ਮੋਟਰਸਾਈਕਲ ਦੇ ਉੱਤੇ ਆਣ ਕੇ ਡਿੱਗ ਪਿਆ, ਨਹੀਂ ਤਾਂ ਲਾਗੇ ਮੁੰਡਾ ਉਹਦੇ ਸਿਰ 'ਚ ਵੱਜਣਾ। ਕਿ ਬੱਚਿਆਂ ਤੇ ਡਿੱਗ ਪੈਂਦੀ ਤੇ ਕਿੱਧਰ ਜਾਣਾ ਸੀ, ਬੱਚਿਆਂ ਦੇ ਨਾਲ ਹੀ ਆਪਾਂ ਆ। ਇੱਕ ਕਮਰਾ ਸੀਗਾ, ਮੰਨ ਕੇ ਚਲੋ ਜੇ ਰਾਤ ਨੂੰ ਮੀਂਹ ਆਉਂਦਾ ਆ ਤੇ ਜਿਹੋ ਜਿਹੇ ਹਾਲਾਤ ਅੰਦਰ ਵੀ ਨਹੀਂ ਵੜ ਸਕਦੇ ਹੁੰਦੇ, ਇਹ ਹਾਲਾਤ ਹੀ ਨਹੀਂ ਹੈਗੇ ਵੀ ਇਹਦੇ ਥੱਲੇ ਵੜ ਕੇ ਤੇ ਮੰਨ ਕੇ ਸੌ ਜਾਵਾਂਗੇ। ਹੜ੍ਹ ਤੋਂ ਪੀੜਤ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਪਾਣੀ ਦੇ ਵਿੱਚ ਘਰ ਹੜ੍ਹਦੇ ਜਾ ਰਹੇ ਨੇ। ਬਹੁਤ ਸਾਰੀਆਂ ਅਜਿਹੀਆਂ ਬੇਸ਼ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਹੜ੍ਹ ਦਾ ਸ਼ਿਕਾਰ ਹੋਈਆਂ ਹਨ ਤੇ ਹਾਲ ਦੇ ਵਿੱਚ ਇੱਕ ਅਜਿਹਾ ਪਰਿਵਾਰ ਹੈ ਜਿਹੜਾ ਆਰਥਿਕ ਤੌਰ ਤੇ ਬਿਲਕੁਲ ਪਿਛੜਿਆ ਹੋਇਆ ਹੈ। ਤਾਂ ਇਹਨਾਂ ਦੇ ਕੋਲੇ ਜ਼ਮੀਨ ਵੀ ਬਿਲਕੁਲ ਥੋੜੀ ਜਿਹੀ ਹੈ, ਅੱਧਾ ਕੁ ਕਿੱਲਾ ਜ਼ਮੀਨ ਹੈ। ਇਹਨਾਂ ਦੇ ਬੱਚੇ ਹੈ, ਪਰਿਵਾਰ ਹੈ, ਪਾਲਣ ਪੋਸ਼ਣ ਪਹਿਲਾਂ ਹੀ ਔਖਾ ਸੀ, ਪਰ ਇਹਨਾਂ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਆਈ ਹੈ ਕਿ ਇਹਨਾਂ ਦਾ ਜਿਹੜਾ ਘਰ ਹੈ ਉਹ ਢਹਿ ਗਿਆ ਹੈ, ਘਰ ਦੀ ਛੱਤ ਢਹਿ ਗਈ ਹੈ। ਤਾਂ ਬਿਲਕੁਲ ਇਹ ਨੌਜਵਾਨ ਸਾਡੇ ਨਾਲ ਹੈ, ਗੱਲਬਾਤ ਕਰਦੇ। ਬਈ ਕੀ ਨਾਮ ਹੈ ਤੁਹਾਡਾ? ਨਰਵੈਲ ਸਿੰਘ ਜੀ। ਕਿੱਥੋਂ ਦੇ ਵਾਸੀ ਹੋ? ਅਸੀਂ ਪਿੰਡ ਸਭਰਾ ਦੇ ਜੀ। ਬਈ ਜੀ ਕੀ ਹੋਇਆ, ਘਰ ਕਿਵੇਂ ਡਿੱਗਾ ਹੈ, ਕੀ ਕਾਰਨ ਬਣ ਗਿਆ ਉਹਦਾ? ਕਿ ਵੀਰ ਜੀ ਬਰਸਾਤ ਹੁੰਦੀ ਸੀ, ਕਈ ਦਿਨ ਹੋ ਗਏ। ਬਰਸਾਤ ਤੋਂ ਦਰਾਕੇ ਨਾਲ ਦਾ ਇਹ ਛੱਤ ਦਰਾਕੇ ਨਾਲ ਮਾੜੀ ਸੀ ਤੇ ਯਕਦਮ ਹੀ ਦਰਾਕੇ ਨਾਲ ਦਾ ਇੱਥੇ ਬੱਚੇ ਬੈਠੇ ਹੈਗੇ, ਰੋਟੀ ਖਾਂਦੇ ਹੈਗੇ ਤੇ ਮੰਨ ਕੇ ਚਲੋ ਕਿ ਯਕਦਮ ਹੀ ਦਰਾਕੇ ਨਾਲ ਇੱਥੇ ਮੁੰਡਾ ਬੈਠਾ ਹੈਗਾ ਲਾਗੇ ਤੇ ਉੱਤੋਂ ਛੱਤ ਯਕਦਮ ਹੀ ਡਿੱਗੀ ਹੈ। ਤਾਂ ਦਰਾਕੇ ਨਾਲ ਸਮਾਨ ਵੇਖੋ, ਦਰਾਕੇ ਕੁਛ ਬਾਹਰ ਕੱਢਿਆ, ਇਹਦੇ ਥੱਲੇ ਜਿਹੜਾ ਸਮਾਨ ਪਿਆ ਮੋਟਰਸਾਈਕਲ ਉਹ ਬਾਹਰ ਟੁੱਟ ਗਿਆ ਇੱਕ ਤੇ ਬਾਕੀ ਆ ਸਮਾਨ ਤੁਸੀਂ ਵੇਖ ਹੀ ਰਹੇ ਕੀ ਹਾਲ ਆ। ਤੇ ਬਾਕੀ ਜੋ ਇੰਨਾ ਜ਼ਿਆਦਾ ਦਰਾਕੀ ਨਾਲ ਤਾਂ ਮੰਨ ਲਓ ਸਾਰਾ ਹੀ ਜਾਂਦਾ, ਇਹਦੇ ਬਾਲੇ ਵੇਖ ਲਓ ਕੋਈ ਹਾਲਤ ਨਹੀਂ ਹੈਗੀ ਇਹਦੀ ਵੀ ਮੰਨ ਕੇ ਚਲੋ ਕਿ ਇਹ ਦਰਾਕੀ ਨਾਲ ਦਾ ਹਾਲੀ ਕੋਠਾ ਕੋਈ ਚਾਰ ਕੱਢੂਗਾ ਮੇਰੇ ਹਿਸਾਬ ਨਾਲ। ਅੱਗੋਂ ਵੇਖ ਲਓ ਬਾਲੇ ਸਾਰੇ ਅੜ ਗਏ ਨਾਲ ਹੀ ਇਹਦੇ। ਹਾਂਜੀ। ਬੱਚਿਆਂ ਦਾ ਨੁਕਸਾਨ ਹੋਣ ਤੋਂ ਬਚਾਅ ਹੋਇਆ? ਹਾਂਜੀ ਹਾਂਜੀ, ਬੱਚਿਆਂ ਦਾ ਬਚ ਗਿਆ, ਸਿਰਫ ਮੋਟਰਸਾਈਕਲ ਖਲੋਤਾ ਸੀ, ਮੋਟਰਸਾਈਕਲ ਦੇ ਉੱਤੇ ਆਣ ਕੇ ਡਿੱਗ ਪਿਆ, ਨਹੀਂ ਤਾਂ ਲਾਗੇ ਮੁੰਡਾ ਉਹਦੇ ਸਿਰ 'ਚ ਵੱਜਣਾ ਸੀਗਾ। ਇਹ ਜਿਹੜਾ ਘਰ ਬਣਾਇਆ ਕਦੋਂ ਬਣਾਇਆ ਤੁਸੀਂ? ਇਹ ਜੀ ਘਰ ਤੇ ਹੀ ਦਰਾਕੀ ਨਾਲ ਤਾਂ ਜਦੋਂ ਜ਼ਮੀਨ ਲਈ ਸੀ ਆਣ ਕੇ ਉਧਰੋਂ ਉਤੋਂ ਪਹਿਲੋਂ ਹੀ ਇਹ ਘਰ ਬਣਿਆ ਹੋਇਆ ਸੀ, 2 ਕਮਰੇ। ਕਿੰਨੀ ਜ਼ਮੀਨ ਹੈ ਤੁਹਾਡੇ ਕੋਲ? ਮੇਰੇ ਕੋਲ ਅੱਧਾ ਕਿੱਲਾ ਜ਼ਮੀਨ ਹੈ ਜੀ। ਪਰਿਵਾਰ ਦੇ ਵਿੱਚ ਹੋਰ ਕੌਣ ਕੌਣ? ਪਰਿਵਾਰ ਦੇ ਵਿੱਚ ਇੱਕ ਮੇਰੀ ਬੇਟੀ, ਇੱਕ ਬੇਟਾ ਆ, ਤਾਂ ਮੇਰੇ ਘਰ ਦੇ ਆ ਤੇ ਮੈਂ ਆ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਖੇਤੀ ਦਾ ਹੀ ਕੰਮ ਕਰਦਾ ਜੀ। ਤਾਂ 4 ਡੰਗਰ ਆ ਮੇਰੇ ਕੋਲ। ਹਾਂਜੀ। ਤਾਂ ਕੀ ਲੱਗਦਾ ਕਿ ਇਸ ਵੇਲੇ ਨੁਕਸਾਨ ਕਿੰਨਾ ਕੁ ਹੋ ਗਿਆ ਹੋਰ ਤੁਹਾਡਾ? ਜਿਵੇਂ ਤੁਸੀਂ ਦੱਸਿਆ ਕਿ ਮੋਟਰਸਾਈਕਲ ਟੁੱਟ ਗਿਆ, ਤਾਂ ਹੋਰ ਵੀ ਜਿਹੜਾ ਸਮਾਨ ਹੈ ਉਹ ਵੀ ਇਸੇ ਛੱਤ ਟੁੱਟਣ ਕਾਰਨ ਉਹਦਾ ਨੁਕਸਾਨ ਹੋਇਆ। ਤਾਂ ਹੋਰ ਕਿੰਨਾ ਕੁ ਇਹਦੇ ਨਾਲ ਜਿਹੜਾ ਤੁਹਾਡਾ ਇੱਥੇ ਤੁਹਾਨੂੰ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਤਾਂ ਦੇਖੋ ਦਰਾਕੀ ਨਾਲ ਦਾ ਸਾਰਾ ਸਮਾਨ ਭਿੱਜ ਗਿਆ, ਜੋ ਸਮਾਨ ਅੰਦਰ ਹੀ ਇਸੇ ਅੰਦਰ ਹੀ ਸਮਾਨ ਹੀ ਸੀਗਾ, ਸਾਰਾ ਹੀ ਸਮਾਨ ਦਰਾਕੀ ਭਿੱਜ ਗਿਆ। ਕੱਪੜੇ ਦਰਾਕੀ ਨਾਲ ਦਾ ਜੋ ਹੋਰ ਚੀਜ਼ਾਂ ਭਾਂਡੇ ਥੱਲੇ ਪਏ ਉਹ ਟੁੱਟ ਗਏ ਆ। ਹਾਂਜੀ। ਹੁਣ ਪੈਸੇ ਨਹੀਂ ਹੈਗੇ ਤੁਹਾਡੇ ਕੋਲੋਂ ਛੱਤ ਪਾਉਣ ਨੂੰ? ਨਹੀਂ ਜੀ, ਪੈਸੇ ਨਹੀਂ ਹੈਗੇ ਦਰਾਕੀ ਨਾਲ ਦਾ। ਪਹਿਲੋਂ ਮੇਰੀ ਬੇਟੀ ਇਸ ਤਰ੍ਹਾਂ ਹੋਈ ਹੈਗੀ, ਉਦੋਂ ਵੀ ਭੈਣ ਭਰਾਵਾਂ ਨੇ ਬਹੁਤ ਮਦਦ ਕੀਤੀ ਸੀ ਕਿ ਮੇਰੀ, ਤਾਂ ਬੇਟੀ ਮੇਰੀ ਨਹੀਂ ਬਚੀ, ਪੈਸਾ ਬਹੁਤ ਲੱਗਾ ਹੈ। ਹਾਂਜੀ। ਪੈਲੀ ਘੱਟ ਹੋਣ ਕਾਰਨ ਘਰ ਦੀ ਛੱਤ ਬਣਵਾਉਣ ਵਾਸਤੇ ਪੈਸੇ ਨਹੀਂ ਹੈਗੇ ਤੁਹਾਡੇ ਕੋਲ? ਨਾ ਜੀ ਨਾ, ਪੈਸੇ ਨਹੀਂ ਹੈਗੇ। ਜੇ ਪੈਸੇ ਹੁੰਦੇ ਤਾਂ ਫਿਰ ਤੁਹਾਡੇ ਸਾਹਮਣੇ ਇਹ ਹਾਲਾਤ ਕਾਤੋਂ ਵੇਖਣੇ ਪੈਂਦੇ ਆਪਾਂ ਨੂੰ। ਹਾਂਜੀ। ਕਿੰਨੇ ਕੁ ਦਾ ਖਰਚਾ ਹੈ ਜਿਹੜਾ ਛੱਤ ਦਾ ਖਰਚਾ ਤੁਹਾਡਾ? ਇਹ ਖਰਚਾ ਜੀ ਵੇਖੋ ਹੁਣ ਦਰਾਕੀ ਨਾਲ ਦਾ ਆਪਾਂ ਨੂੰ ਤੁਹਾਡੇ ਸਾਹਮਣੇ ਮਤਲਬ ਤਾਜ਼ਾ ਹੀ ਹੈ ਕਿ ਕੋਈ ਮੰਨ ਕੇ ਚਲੋ ਤੁਹਾਨੂੰ ਪਤਾ ਮਾੜੀ ਤੋਂ ਮਾੜੀ ਛੱਤ ਪਾਈਏ ਤੇ ਅੱਜ ਲੱਖ ਰੁਪਈਆ ਚਾਹੀਦਾ। ਤਾਂ ਦਰਾਕੀ ਨਾਲ ਦਾ ਅੱਗੋਂ ਜੋ ਤੁਹਾਨੂੰ ਪਤਾ ਹੀ ਜਿੰਨੇ ਕੁ ਪੈਸੇ ਲੱਗਦੇ ਆ, ਆਪਾਂ ਕਿਹੜੇ ਆਨੇ, ਆਪਾਂ ਤਾਂ ਇਹਨੇ ਕੁਝ ਦਾਨੀ ਸੱਜਣ ਹੋਵੇ ਆਪਾਂ ਨੂੰ ਛੱਤ ਹੀ ਪਾ ਕੇ ਦੇ ਦੇ। ਹਾਂਜੀ। ਮਨ ਦੇ ਵਿੱਚ ਤੇ ਵੀ ਚਿੰਤਾ ਆਉਂਦੀ ਹੋਊਗੀ ਕਿ ਬੱਚੇ ਬੈਠੇ ਸੀ, ਰੱਬ ਨਾ ਕਰੇ ਜੇ ਬੱਚਿਆਂ ਤੇ ਛੱਤ ਡਿੱਗ ਪੈਂਦੀ? ਹਾਂਜੀ, ਉਹ ਤਾਂ ਬਹੁਤ ਪਛਤਾਵਾ ਸੀਗਾ ਕਿ ਬੱਚਿਆਂ ਤੇ ਡਿੱਗ ਪੈਂਦੀ ਤੇ ਕਿੱਧਰ ਜਾਣਾ ਸੀ, ਬੱਚਿਆਂ ਦੇ ਨਾਲ ਹੀ ਆਪਾਂ ਆ। ਤਾਂ ਮੰਨ ਲਓ ਬੱਚਿਆਂ ਤੇ ਡਿੱਗ ਪੈਂਦੀ ਤੇ ਆਪਾਂ ਵੀ ਬੱਚਿਆਂ ਦੇ ਨਾਲ ਹੀ। ਹਾਂਜੀ। ਬੱਚੇ ਸਕੂਲ 'ਚ ਪੜ੍ਹਦੇ ਆ ਤੁਹਾਡੇ? ਹਾਂਜੀ। ਕਿਹੜੀ ਜਗ੍ਹਾ ਪੜ੍ਹਦੇ? ਇੱਥੇ ਪਿੰਡ ਸਭਰਾ ਜੀ। ਹਾਂਜੀ, ਪਿੰਡ ਸਭਰਾ ਹੀ ਆ ਸਕੂਲ, ਉੱਥੇ ਪੜ੍ਹਦੇ। ਹਾਂਜੀ। ਤਾਂ
ਇਸ ਵੇਲੇ ਮਨ ਦੇ ਵਿੱਚ ਹਿਰਖ ਤੇ ਹੁੰਦਾ ਹੋਊਗਾ ਕਿ ਘਰ ਦੇ ਵਿੱਚ ਗਰੀਬੀ ਹੈ, ਕੇਵਲ ਇੱਕ ਕਮਰਾ ਸੀ ਤੇ ਉਹ ਵੀ ਢਹਿ ਕੇ ਜਿਹੜਾ ਉਹਦੀ ਛੱਤ ਹੈ ਬਿਲਕੁਲ ਉਹਦੀ ਛੱਤ ਬਰਬਾਦ ਹੋ ਗਈ। ਹਾਂਜੀ ਹਾਂਜੀ, ਉਹ ਤੇ ਦਰਾਕੀ ਨਾਲ ਦਾ ਆਉਂਦਾ ਹੀ ਆ ਮਨ ਦੇ ਵਿੱਚ ਕਿ ਮੰਨ ਲਓ ਇੱਕ ਕਮਰਾ ਸੀਗਾ, ਮੰਨ ਕੇ ਚਲੋ ਜੇ ਰਾਤ ਨੂੰ ਮੀਂਹ ਆਉਂਦਾ ਆ ਤੇ ਜਿਹੋ ਜਿਹੇ ਹਾਲਾਤ ਅੰਦਰ ਵੀ ਨਹੀਂ ਵੜ ਸਕਦੇ ਸੀ ਤਾਂ ਅਸੀਂ ਤਾਂ ਜਾ ਕੇ ਛੋਟੇ ਵਾਲੇ ਜਾ ਕੇ ਇਹ 2 ਰਾਤਾਂ ਉੱਧਰ ਸੌਂ ਕੇ ਕੱਢਦੇ ਰਹੇ। ਹਾਂਜੀ, ਇਹ ਹਾਲਾਤ ਹੀ ਨਹੀਂ ਹੈਗੇ ਵੀ ਇਹਦੇ ਥੱਲੇ ਵੜ ਕੇ ਤੇ ਮੰਨ ਕੇ ਸੌਂ ਜਾਾਂਗੇ। ਹਾਂਜੀ, ਬੱਚੇ ਸਵਾਲ ਤੇ ਤੁਹਾਨੂੰ ਕਰਦੇ ਹੋਣਗੇ ਨਾ ਕਿ ਪਾਪਾ ਛੱਤ ਕਿਉਂ ਡਿੱਗ ਗਈ ਆਖਰ? ਕਰਦੇ ਹੀ ਕਿ ਪਾਪਾ ਆਪਣੀ ਛੱਤ ਡਿੱਗੀ ਆ, ਹੋਰਾਂ ਦੇ ਲੈਂਟਰ ਪਏ ਉਹ ਆ। ਮੈਂ ਕੋਈ ਨਹੀਂ ਪੁੱਤ, ਆਪਾਂ ਜਿੰਨੇ ਜੋਗੇ ਆਪਾਂ ਵੀ ਕੀਤਾ, ਮਹਾਰਾਜ ਕਰੂਗਾ ਆਪਣਾ ਵੀ। ਹਾਂਜੀ, ਹੋਰ ਕੀ ਕਹਿੰਦੇ? ਹੋਰ ਇਹ ਹੈ ਕਿ ਤੁਹਾਨੂੰ ਪਤਾ ਬੱਚੇ ਇੱਕ ਦੂਸਰੇ ਵੱਲ ਵੇਖ ਕੇ ਮਨ 'ਚ ਸਵਾਲ ਤਾਂ ਹੁੰਦਾ ਹੀ ਹੈ ਕਿ ਆਪਣਾ ਘਰ ਵੀ ਉਹਨਾਂ ਵਰਗਾ ਹੋਵੇ, ਆਪਣਾ ਘਰ ਇਸ ਤਰ੍ਹਾਂ ਦਾ ਕਿਉਂ, ਆਪਣਾ ਘਰ ਕਿਉਂ ਮਾੜਾ। ਹਾਂ ਪੁੱਤ, ਜਿੰਨੇ ਕੁ ਜੋਗੇ ਗਏ ਆਪਾਂ ਕੀਤਾ ਹੀ ਆ ਜੋ ਅੱਗੋਂ ਮਹਾਰਾਜ ਨੂੰ ਮਨਜ਼ੂਰ। ਕਦੇ ਮਨ 'ਚ ਤੇ ਚਿੰਤਾ ਆਉਂਦੀ ਹੋਊਗੀ ਨਾ ਵੀ ਇੱਕ ਗਰੀਬੀ ਕਰਕੇ ਅੱਜ ਬੱਚਿਆਂ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਇਦਾਂ ਦੇ ਸਵਾਲ ਆ? ਹਾਂਜੀ ਹਾਂਜੀ, ਉਹ ਤੇ ਹੁੰਦਾ ਹੀ ਕਿ ਮਨ ਵੀ ਆਪਣਾ ਵੀ ਜੀ ਕਰਦਾ ਵੀ ਮੰਨ ਕੇ ਚਲੋ ਆਪਣੇ ਮਕਾਨ ਚੰਗੇ ਹੋਣ, ਆਪਣੇ ਬੱਚੇ ਬੈਠੇ ਹੋਣ, ਆਪਾਂ ਨੂੰ ਸੋਹਣੇ ਲੱਗਦੇ ਆ। ਤੇ ਬਾਕੀ ਅੱਗੋਂ ਗਰੀਬੀ ਕਰਨੀ ਨਹੀਂ ਕੁਛ ਹੁੰਦਾ ਅੱਗੇ। ਹਾਂਜੀ, ਕਿੰਨੀ ਕੁ ਇਨਕਮ ਆ ਤੁਹਾਡੀ ਮੰਥਲੀ? ਇਨਕਮ ਕੀ ਹੈ ਤੁਹਾਨੂੰ ਪਤਾ ਹੀ, ਅੱਧੇ ਕਿੱਲੇ ਕਿੰਨੀ ਕੁ ਮੰਨ ਲਓ ਕਮਾਈ ਹੈ, ਬੱਚਿਆਂ ਦਾ ਘਰ ਦਾ ਖਰਚਾ ਆ, ਤਾਂ 2-3 ਡੰਗਰ ਬਸ ਕੋਲ। ਹਾਂਜੀ, ਬਿਲਕੁਲ ਇਹ ਉਹ ਨੌਜਵਾਨ ਆ ਜਿਹੜਾ ਇਸ ਵਕਤ ਹੜ੍ਹ ਦੇ ਸਮੇਂ ਦੇ ਦਰਮਿਆਨ ਜਿਹਦੀ ਘਰ ਦੀ ਛੱਤ ਹੈ ਉਹ ਢਹਿ ਕੇ ਮਿੱਟੀ ਦੇ ਵਿੱਚ ਮਿਲ ਗਈ। ਤਾਂ ਇੱਕ ਹੋਰ ਵੱਡਾ ਭਾਣਾ ਵਾਪਰ ਜਾਣਾ ਸੀ। ਇਹਨਾਂ ਦੇ ਬੱਚੇ ਇਸੇ ਛੱਤ ਦੇ ਥੱਲੇ ਖਾਣਾ ਖਾ ਰਹੇ ਸੀ, ਪਰ ਕੁਦਰਤ ਨੇ ਅਜਿਹੀ ਭਾਵੀ ਵਰਤਾਈ ਕਿ ਬੱਚਿਆਂ ਦਾ ਬਚਾਅ ਹੋਇਆ, ਪਰ ਜਿਹੜੀ ਘਰ ਦੀ ਕਮਰੇ ਦੀ ਛੱਤ ਹੈ ਉਹ ਡਿੱਗ ਗਈ ਹੈ। ਇਸ ਨੌਜਵਾਨ ਦੇ ਵੱਲੋਂ ਦੋਵੇਂ ਹੱਥ ਜੋੜ ਕੇ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ। ਪੰਜਾਬ ਦੇ ਲੋਕ ਬਹੁਤ ਵਿਸ਼ਾਲ ਦਿਲ ਦੇ ਨੇ। ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਔਕੜਾਂ ਦੇ ਵਿੱਚ ਆਪਣਿਆਂ ਦੇ ਨਾਲ ਬੇਗਾਨਿਆਂ ਦੀ ਵੀ ਹਮਾਇਤ ਕੀਤੀ ਹੈ, ਪਰ ਇਸ ਨੌਜਵਾਨ ਨੇ ਜਿਹੜੀ ਉਮੀਦ ਦੇ ਨਾਲ ਝੋਲੀ ਅੱਡ ਕੇ ਪੰਜਾਬ ਵਾਸੀਆਂ ਦੇ ਸਾਹਮਣੇ ਬੇਨਤੀ ਕੀਤੀ ਆ, ਤਾਂ ਚਾਹੀਦਾ ਕਿ ਪਹਿਲ ਦੇ ਆਧਾਰ 'ਤੇ ਇਸ ਨੌਜਵਾਨ ਦੀ ਬਾਂਹ ਫੜੀ ਜਾਵੇ ਜਿਹੜਾ ਪਹਿਲਾਂ ਹੀ ਆਰਥਿਕ ਤੰਗੀ ਤੁਰਸ਼ੀਆਂ ਦੇ ਨਾਲ ਜੂਝਦਾ ਪਿਆ ਏ। ਇਸ ਨੌਜਵਾਨ ਦੀ ਹਮਾਇਤ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਪਿੰਡ ਸਭਰਾ ਦੇ ਡਾਚਰ ਪਰਿਵਾਰ ਦੇ ਵਿੱਚੋਂ ਹੈ ਜਿਹੜਾ ਬੰਨ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਹੈ ਬੰਨ ਤੇ ਦਰਿਆ ਤੇ ਇਹਨਾਂ ਦਾ ਘਰ ਹੈ। ਤੁਸੀਂ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ। ਬਾਈ ਜੀ ਆਪਣਾ ਸੰਪਰਕ ਨੰਬਰ ਤੁਸੀਂ ਦੇ ਦਿਓ। ਹਾਂਜੀ, 8269 5619 8269 5619। ਬਿਲਕੁਲ, ਇਸ ਨੌਜਵਾਨ ਦੇ ਨਾਲ ਦਿੱਤੇ ਹੋਏ ਸੰਪਰਕ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਸ ਨੌਜਵਾਨ ਦੀ ਮਦਦ ਜ਼ਰੂਰ ਕਰਿਓ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।